व्यूअर्स वेलकम बैक इन प्रोग्राम। जी डॉक्टर साहब अगले इशू बारे गलबात करेंगे। जी डॉक्टर साहब की विचार ने ਤੁਹਾਡੀਆਂ? ਦੇਖੋ ਅਸੀਂ ਦੇਖ ਰਹੇ ਹਾਂ ਵੀ ਸਿਧਾਂਤਕ ਤੌਰ ਤੇ ਕਿਵੇਂ ਸਾਡੀ ਗੁਰਮਤ ਦੀ ਫਿਲਾਸਫੀ ਨੂੰ ਜੀ ਗੁਰੂ ਗ੍ਰੰਥ ਗੁਰੂ ਪੰਥ ਦੀ ਫਿਲਾਸਫੀ ਨੂੰ ਮੀਰੀ ਪੀਰੀ ਦੀ ਫਿਲਾਸਫੀ ਨੂੰ ਖੋਰਾ ਲਾਇਆ ਜਾ ਰਿਹਾ। ਬਿਲਕੁਲ ਗੁਰੂ ਗ੍ਰੰਥ ਗੁਰੂ ਪੰਥ ਦੀ ਸਾਰੀ ਜਿਹੜੀ ਫਿਲਾਸਫੀ ਨੂੰ ਤਾਂ ਨਿਊਟਰਲਾਈਜ਼ ਕਰਨ ਲਈ ਅਸੀਂ ਦੇਖਦੇ ਹਾਂ ਕਿ ਕਿਵੇਂ ਪੰਥ ਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ 10 ਅਕਤੂਬਰ 1947 ਨੂੰ ਔਰ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਦੇ ਆ ਕਿਵੇਂ ਗੁਰੂ ਡੰਮ ਖੜਾ ਕੀਤਾ ਰਾਧਾ ਸਵਾਮੀਆਂ ਤੋਂ ਸੌਦਾ ਸਾਧ ਤੱਕ ਨਰਕਧਾਰੀ ਆਸ਼ੂਤੋਸ਼ੀਏ ਔਰ ਕਿੰਨਾ ਹੀ ਇਹ ਸਾਰਾ ਬਾਬਾ ਡੰਮ ਜਿਹੜਾ ਇਹ ਸਿੱਖਾਂ ਦੇ ਸਿਰ ਤੇ ਥੋਪਿਆ। ਇਸ ਦਾ ਜ਼ਿਕਰ ਅਸੀਂ ਕਰਦੇ ਹਾਂ ਅਕਸਰ ਜੀ। ਇਹਨਾਂ ਸਾਰਿਆਂ ਚੋਂ ਹੀ ਫਿਰ ਅਸੀਂ ਉਹ ਸ਼੍ਰੇਣੀ ਵੀ ਦੇਖਦੇ ਹਾਂ ਵਿਦਨ ਸਿੱਖਾਂ ਦੇ ਉਹ ਸੈਕਟ ਖੜੇ ਕੀਤੇ ਗਏ ਜਿਨ੍ਹਾਂ ਚੋਂ ਕੁਛ ਨਿਸ਼ਾਨ ਸਾਹਿਬ ਨਹੀਂ ਲਾਉਂਦੇ, ਜਿਨ੍ਹਾਂ ਦੇ ਵਿੱਚ ਇੱਥੇ ਯੋਗੀ ਭਜਨ ਦੇ ਚੇਲੇ ਵੀ ਰਹੇ ਜਾਂ ਨਾਨਕਸਰ ਵਾਲਿਆਂ ਦਾ ਵੀ ਹਾਲ ਇਹੀ ਰਿਹਾ। ਕੁਛ ਦਾ ਇਹ ਰਿਹਾ ਜੀ ਨਹੀਂ ਅਸੀਂ ਲੰਗਰ ਨਹੀਂ ਇੱਥੇ ਪੱਕਦਾ, ਬਾਹਰੋਂ ਆ ਜਾਏ ਉਹ ਤੁਸੀਂ ਪਹਿਲੇ ਪੰਗਤ ਪਾਛੇ ਸੰਗਤ ਦਾ ਜਿਹੜਾ ਤੀਸਰੇ ਪਾਤਸ਼ਾਹ ਦਾ ਫਰਮਾਨ ਹੈ ਉਹਦੀ ਵਾਇਓਲੇਸ਼ਨ ਦੀ ਲਾਈਨ ਰਹੀ। ਫਿਰ ਇਹਨਾਂ ਹੀ ਸੈਕਟ 'ਚੋਂ ਉਸ ਕਿਸਮ ਦੇ ਵੀ ਸੀ ਕਿ ਜੀ ਅਸੀਂ ਕੜਾਹ ਪ੍ਰਸ਼ਾਦ ਜਿਹੜਾ ਹੈ ਉਹਨੂੰ ਕਿਰਪਾਨ ਭੇਟ ਨਹੀਂ ਕਰਨਾ ਕਿਉਂਕਿ ਕਿਰਪਾਨ ਭੇਟ ਹੁੰਦਾ ਇਸ ਲਈ ਸਿੱਖ ਲੜਦੇ ਨੇ ਉਹਨਾਂ ਨੇ। ਸੋ ਇਹ ਹੌਲੀ ਹੌਲੀ ਜਿਹੜੀ ਗੱਲ ਅੰਗਰੇਜ਼ਾਂ ਦਾ ਵੀ ਜ਼ੋਰ ਲੱਗਾ ਹੋਇਆ ਸੀ। ਬਹੁਤ ਵਾਰ ਸਵਾਲ ਪੁੱਛਿਆ ਜਾਂਦਾ ਹੈ ਕਿ ਜੀ ਅੰਦਰ ਹਰਮੰਦਰ ਸਾਹਿਬ ਦੇ ਰਾਜ ਕਰੇਗਾ ਖਾਲਸਾ ਕਿਉਂ ਨਹੀਂ ਪੜ੍ਹਿਆ ਜਾਂਦਾ ਜਾਂ ਜਦੋਂ ਅਸੀਂ ਪੁਰਾਤਨ ਪੀਰੀਅਡ ਦੇ ਜਾਂ ਜਿਹੜੇ ਅਜੇ ਵੀ ਕੁਛ ਨਿਹੰਗ ਪਰੰਪਰਾਵਾਂ 'ਚ ਭਾਵੇਂ ਕੁਛ ਬਚਿਆ ਜਾਂ ਨਹੀਂ ਬਚਿਆ ਜਿਹੜੇ ਇਹ ਅੱਡ ਰਹਿਤਨਾਮਿਆਂ ਦੇ ਦਿਓਰੇ ਇਕੱਠੇ ਕਰਕੇ ਪੜ੍ਹੇ ਜਾਂਦੇ ਸੀ ਉਹਨਾਂ 'ਚ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਇਸ ਤੋਂ ਬਾਅਦ ਇਹ ਨਿਹੰਗ ਸਿੰਘ ਪੜ੍ਹਦੇ ਹੁੰਦੇ ਸੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਚੁਲेंगे ਸੀਸ ਪਰ ਬੜੀ ਕਰੇਗੀ ਮੌਜ। ਸੋ ਜ਼ਾਹਰ ਹੈ ਕਿ ਦਿੱਲੀ ਤਖਤ ਜਾਂ ਦਿੱਲੀ ਦੀ ਪਾਵਰ ਇਸ ਵੱਲ ਸੀ ਪਰ ਅੰਗਰੇਜ਼ਾਂ ਦੇ ਵੇਲੇ ਇਹ ਸਾਰੇ ਨੂੰ ਡਿਸਕਰੇਜ ਕੀਤਾ ਗਿਆ ਔਰ ਇਹਦੇ ਸਾਹਮਣੇ ਹੈ ਵੀ ਉਹਨਾਂ ਦੀ ਸਭ ਤੋਂ ਜ਼ਿਆਦਾ ਜਿਹੜੀ ਤਿੱਖੀ ਅੱਖ ਸੀ ਉਹ ਅਕਾਲੀ ਫੂਲਾ ਸਿੰਘ ਦੀ ਜਿਹੜੀ ਕਮਾਂਡ ਉਹ ਤਾਂ ਪਹਿਲਾਂ ਸ਼ਹੀਦ ਹੋ ਗਏ। ਪਿਛਲੇ ਦਿਨਾਂ 'ਚ ਇੱਕ ਕਿਤਾਬ 'ਚ ਮੈਂ ਕਿਸੇ ਅੰਗਰੇਜ਼ ਜਨਰਲ ਦਾ ਹਵਾਲਾ ਦੇਖ ਰਿਹਾ ਸੀ ਉਹਨੇ ਅਖੀਰਲੀ ਨੌਸ਼ਹਿਰੇ ਦੀ ਜੰਗ ਦਾ ਜ਼ਿਕਰ ਅਕਾਲੀ ਫੂਲਾ ਸਿੰਘ ਦਾ ਜਦੋਂ ਕੀਤਾ ਤੇ ਉਹਨਾਂ ਨੇ ਕਿਹਾ ਵੀ ਵਾਹ ਕਮਾਲ ਅਕਾਲੀ ਜਥਾ ਉਹਨਾਂ ਦੇ ਕਿ ਵੀ ਉਹਨਾਂ ਨੇ ਐਨ ਜਦੋਂ ਸਾਹਮਣੇ ਉਹਨਾਂ ਦੀ ਜੰਗ ਦਾ ਚੈਲੰਜ ਸੀ ਉਸ ਔਰ ਪਹਾੜੀ ਇਲਾਕਾ ਔਰ ਉਹ ਘੋੜਿਆਂ ਤੋਂ ਡਿਸਮਾਊਂਟ ਹੋਏ ਔਰ ਉਹਨਾਂ ਸਾਹਮਣੇ ਗੋਲੇ ਵਰਸ ਰਹੇ ਸੀ ਤੋਪਾਂ ਦੇ ਔਰ ਦੂਜੇ ਉਹਨਾਂ ਕਿਰਪਾਨਾਂ ਸੂਤੀਆਂ ਪਰ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਘੋੜੇ ਵੀ ਇਸ ਕਿਸਮ ਦੇ ਟ੍ਰੇਨਡ ਸੀ ਕਿ ਘੋੜੇ ਪਤਾ ਨਹੀਂ ਕਿਵੇਂ ਉਹ ਵੀ ਜਾ ਕੇ ਸਿੱਧੇ ਦੁਸ਼ਮਣ ਦੇ ਵਿੱਚ ਵੱਜੇ ਔਰ ਉਹ ਜਿਹੜੇ ਨੇ ਕਿਰਪਾਨਾਂ ਸੂਤ ਕੇ ਵਾਹੁੰਦੇ ਉਹਨਾਂ ਨੇ ਜਾ ਕੇ ਉੱਪਰ ਪਹਾੜੀ ਦੇ ਉੱਤੇ ਆਪਣਾ ਨਿਸ਼ਾਨ ਸਾਹਿਬ ਗੱਡ ਦਿੱਤਾ। ਹੁਣ ਅੰਗਰੇਜ਼ ਸਮਝਦੇ ਸੀ ਕਿ ਇਹ ਉਹ ਨੇ ਜਿਹੜੇ ਗੁਰੂ ਨੂੰ ਸਮਰਪਿਤ ਨੇ ਔਰ ਜਾਨ ਨਿਸਾਰ ਨੇ, ਉਹਨਾਂ ਨੂੰ ਕੋਈ ਨਹੀਂ, ਉਹ ਸ਼ਹੀਦ ਹੋਣ ਲਈ ਘਰੋਂ ਨਿਕਲਦੇ ਨੇ ਔਰ ਬੇਖੌਫ ਨੇ ਔਰ ਆਰਮ ਟੂ ਦਾ ਟੀਥ ਸਿਰ ਤੋਂ ਪੈਰਾਂ ਤੱਕ ਜਦੋਂ ਹੁੰਦਾ ਹੈ ਵੀ ਜਿੰਨੇ ਸ਼ਸਤਰ ਚੁੱਕ ਸਕਦੇ ਹੋ ਚੁੱਕੋ। ਹੁਣ ਜ਼ਾਹਰ ਹੈ ਵੀ ਉਹਦੇ 'ਚ ਉਹਨਾਂ ਨੇ ਜਦੋਂ ਸਾਰਾ ਲਾਹੌਰ ਦਰਬਾਰ ਦੇ ਵਿੱਚ ਗਦਾਰ ਖਰੀਦੇ ਡੋਗਰੇ ਮਿਸਰ ਸੰਧਾਵਾੜੀਆਂ ਨੂੰ ਵੀ ਉਹਨਾਂ ਨੇ ਵਰਤਿਆ ਜਾਂ ਦੂਜਾ ਤੇ ਉਹਦੇ 'ਚ ਉਹਨਾਂ ਦੀਆਂ ਖੁਫੀਆ ਡਾਇਰੀਆਂ ਸੀ ਕਿ ਦਾ ਫੈਨੇਟਿਕਸ ਅੰਡਰ ਅਕਾਲੀ ਫੂਲਾ ਸਿੰਘ ਆਰ ਅੰਡਰ ਨਨ। ਉਹ ਕਿਸੇ ਨੂੰ ਨਹੀਂ ਮੰਨਦੇ, ਉਹ ਰੱਬ ਨੂੰ ਮੰਨਦੇ ਨੇ ਔਰ ਅਕਾਲ ਪੁਰਖ ਤੋਂ ਹੁਕਮ ਲੈਂਦੇ ਨੇ। ਸੋ ਜ਼ਾਹਰ ਹੈ ਕਿ ਉਹਨਾਂ ਨੇ ਹੌਲੀ ਹੌਲੀ ਜਿਹੜੀ ਸਭ ਤੋਂ ਵੱਡਾ ਕਤਲੇਆਮ ਅੰਗਰੇਜ਼ਾਂ ਨੇ 1849 'ਚ ਪੰਜਾਬ ਲੈਣ ਤੋਂ ਬਾਅਦ ਕੀਤਾ ਉਹ ਨਿਹੰਗ ਸਿੰਘਾਂ ਦਾ ਸੀ ਔਰ ਬਾਕੀ ਭੰਗ ਭੁੰਗ ਤੇ ਲਾ ਦਿੱਤੇ। ਉਹ ਬੈਠੇ ਹੁਣ ਘੁੱਟੀ ਜਾਂਦੇ ਨੇ ਨਾਲ ਬੜੀਆਂ ਵੀਡੀਓ YouTube ਤੇ ਹੋਣਗੀਆਂ ਉਹ ਗਪੌੜ ਛੱਡਿਆ ਤੁਸੀਂ ਅੱਖਾਂ ਤੋਂ ਦੇਖ ਰਹੇ ਹੁੰਦੇ ਹੋ ਵੀ ਓਪੀਐਮ ਚੜੀ ਹੋਈ ਹੈ ਅਫੀਮ ਵੀ ਖਾਧੀ ਹੋਈ ਹੈ ਭੰਗ ਦਾ ਵੀ ਰਗੜਾ ਲਾ। ਇਹ ਅੰਗਰੇਜ਼ਾਂ ਨੇ ਫਿਰ ਜਿਹੜੀ ਇਹ ਸਾਡੀ ਗਲੋਰੀਅਸ ਟ੍ਰੈਡੀਸ਼ਨ ਸੀ ਜਿਹੜੇ ਸਿਰਫ ਤੇ ਸਿਰਫ ਆਜ਼ਾਦੀ 'ਚ ਯਕੀਨ ਰੱਖਦੇ ਸੀ ਉਹ ਕਿਸੇ ਨੂੰ। ਔਰ ਜਦੋਂ ਸਰ ਕਪੂਰ ਸਿੰਘ ਮੈਨੂੰ ਯਾਦ ਹੈ ਉਹਨਾਂ ਦੇ ਕੋਲ ਬੈਠੇ ਸੀ ਤੇ ਇੱਕ ਕਿਤਾਬ ਇਲਸਟ੍ਰੇਟਡ ਸੀ ਪਬਲਿਸ਼ ਹੋਈ ਤਾਂ ਉਹਦੇ ਟਾਈਟਲ ਕਵਰ ਦੇ ਉੱਤੇ ਇੱਕ ਨਿਹੰਗ ਸਿੰਘ ਦੀ ਫੋਟੋ ਸੀ ਜਿਹੜਾ ਜਾ ਰਿਹਾ ਹੈ ਉਸ ਘੋੜੇ ਤੇ। ਉਹ ਕਹਿੰਦੇ ਕਿ ਵੀ ਦਿਸ ਫ੍ਰੀ ਸਿੱਖ ਇਜ਼ ਦਾ ਬਿਗ ਪ੍ਰੋਬਲਮ ਫॉर ਇੰਡੀਆ ਕਿ ਉਹਨੂੰ ਪ੍ਰੋਬਲਮ ਇਹ ਜਿਹੜਾ ਸਿੱਖ ਕਿਸੇ ਦੀ ਗੁਲਾਮੀ ਨਹੀਂ ਮੰਨਦਾ। ਸੋ ਹੁਣ ਉਹਨਾਂ ਨੇ ਹੌਲੀ ਹੌਲੀ ਕਿਵੇਂ ਫਿਰ ਨਿਹੰਗ ਟ੍ਰੈਡੀਸ਼ਨ ਨੂੰ ਅੰਗਰੇਜ਼ਾਂ ਨੇ ਤਾਂ ਡਿਸਟਰੋਏ ਕੀਤਾ। ਅੱਜ ਤੁਸੀਂ ਦੇਖੋ ਕਿਸ ਹੱਦ ਤੱਕ ਉਹ ਚਲੇ ਗਏ
ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਹੜੀ ਕਾਰ ਸੇਵਾ ਦੇ ਨਾਂ ਥੱਲੇ ਬਾਬਾ ਸੰਤਾ ਸਿੰਘ ਕਰੋੜ 96 ਕਰੋੜੀ ਬੁੱਢਾ ਦਲ ਦਾ ਲਿਆ ਕੇ ਔਰ ਕਿਵੇਂ ਉਹ ਭੰਗ ਭੁੰਗ ਨੂੰ ਲਾ ਕੇ ਉਹ ਨਿਕੰਮੇ ਕਰ ਦਿੱਤੇ ਜੀ। ਫਿਰ ਇਹਨਾਂ ਦਾ ਜ਼ੋਰ ਲੱਗਾ ਰਿਹਾ ਕਿ ਵੀ ਇਹ ਮੰਗ ਨਹਿਰੂ ਦੇ ਜ਼ਮਾਨੇ 'ਚ ਕਿ ਸਿੱਖ ਅੱਡ ਕਰਨ, ਇਹ ਗੁਰਦੁਆਰਿਆਂ 'ਚ ਸਿਆਸਤ ਨਹੀਂ ਹੋਣੀ ਚਾਹੀਦੀ, ਧਰਮ ਜਿਹੜਾ ਹੈ ਇਹ ਅੱਡ ਹੈ, ਸਿਆਸਤ ਅੱਡ ਹੈ। ਔਰ ਉਹਦੇ ਲਈ ਉਹਨਾਂ ਨੇ ਉਹ ਭੁੱਲ ਗਏ ਕਿ ਵੀ ਇਹੀ ਕਾਂਗਰਸੀ, ਇਹੀ ਅਕਾਲੀਆਂ ਦੇ ਮੋਰਚਿਆਂ ਦੇ ਵਿੱਚ ਆਉਣ ਦੇ ਲਈ ਅਕਾਲ ਤਖਤ ਤੋਂ ਹੀ ਮੋਰਚੇ ਲੱਗਦੇ ਸੀ। ਗੁਰਦੁਆਰਾ ਸੁਧਾਰ ਲਹਿਰ ਦੇ ਵੀ ਉੱਥੋਂ ਹੀ ਲੱਗੇ। ਇੱਕੋ ਵੇਲੇ ਅਕਾਲੀ ਦਲ ਦਾ ਪ੍ਰਧਾਨ ਤੇ ਕਾਂਗਰਸ ਦਾ ਪ੍ਰਧਾਨ ਇੱਕੋ ਬਾਬਾ ਖੜਕ ਸਿੰਘ ਦੇ ਵੇਲੇ, ਉਦੋਂ ਇਹਨਾਂ ਨੂੰ ਨਹੀਂ ਸੀ ਨਜ਼ਰ ਆਉਂਦਾ ਵੀ ਅਕਾਲ ਤਖਤ ਤੇ ਹਰਮੰਦਰ ਸਾਹਿਬ ਦਾ ਕੀ ਰਿਸ਼ਤਾ ਹੈ ਜਾਂ ਮੀਰੀ ਪੀਰੀ ਦਾ ਕੀ ਰਿਸ਼ਤਾ ਹੈ। ਫਿਰ ਅਸੀਂ ਦੇਖਦੇ ਹਾਂ ਵੀ ਇੱਕੋ ਇੱਕ ਪਾਰਟੀ ਜਿਹੜੀ ਸਿੱਖਾਂ ਦੀ ਸਿਆਸੀ ਅਕਾਲੀ ਦਲ 1920 ਤੋਂ ਇਸ ਮੀਰੀ ਪੀਰੀ ਦੇ ਕਨਸੈਪਟ ਨੂੰ ਅੱਗੇ ਤੋਰਦੇ ਆ, ਧਰਮ ਦੇ ਲਈ ਖਲੋਣ ਦੀ ਗੱਲ ਆਈ ਤੇ ਕਿਵੇਂ ਬਾਦਲ ਦੇ ਥੱਲੇ ਇਹਨਾਂ ਨੇ ਉਸ ਨੂੰ ਸਿੱਖ ਪਾਰਟੀ ਚੋਂ ਕੱਢ ਕੇ ਪੰਜਾਬੀ ਪਾਰਟੀ ਬਣਾਉਣ ਦੇ ਨਾਂ ਥੱਲੇ ਕਿਵੇਂ ਬਾਕੀਆਂ ਨੂੰ ਅੱਜ 8 ਜਾਂ 9 MLA ਹੁਣ ਪਿਛਲੀ ਅਸੈਂਬਲੀ ਦੇ ਵਿੱਚ ਹਿੰਦੂ ਸਨ, ਹੁਣ ਕਿੰਨੇ ਜ਼ਿਲ੍ਹਿਆਂ ਦੇ ਨੇ ਨਵੇਂ ਬਣਾਈ ਹੈ ਉਹ ਹਿੰਦੂ ਬਣਾਏ ਹੋਏ ਨੇ। ਸੋ ਜ਼ਾਹਰ ਹੈ ਵੀ ਹੌਲ ਫੇਰੇ ਦਫ਼ਤਰ ਜਿਹੜਾ ਅਕਾਲੀ ਦਲ ਦਾ ਹਮੇਸ਼ਾ ਮੁੱਢ ਖਤੀਮ ਜਿੱਥੇ ਤੁਹਾਡਾ ਜਨਮ ਹੋਇਆ ਹੁੰਦਾ ਹੈ ਉਹ ਚੁੱਕ ਕੇ ਚੰਡੀਗੜ੍ਹ ਲੈ ਗਏ ਜੀ ਹੈੱਡਕੁਆਰਟਰ ਸਾਡਾ। ਸੋ ਇਹ ਸਾਰਾ ਹੀ ਜਿਹੜਾ ਯਤਨ ਸੀ, ਫਿਰ ਜਿਵੇਂ ਇਹਨਾਂ ਨੇ ਜਿਹੜਾ ਆਪਣਾ ਸੰਵਿਧਾਨ ਪੰਜਾਬੀ ਪਾਰਟੀ ਬਣਾਉਣ ਤੋਂ ਬਾਅਦ ਦਿੱਤਾ ਉਹ ਬਿਲਕੁਲ ਉਹਦੇ ਨਾਲ। ਔਰ ਮੈਨੂੰ ਇਹ ਲੱਗਦਾ, ਹਾਲਾਂਕਿ ਮੇਰੀ ਇਸ ਗੱਲ ਨਾਲ ਸ਼ਾਇਦ ਕੁਝ ਵੀਰਾਂ ਨੂੰ ਨਾਰਾਜ਼ਗੀ ਵੀ ਹੋਏ ਕਿ ਜੀ ਫਲਾਣਿਆਂ ਨੇ ਤਾਂ ਵਰਤ ਰੱਖਿਆ ਸੀ ਜਾਂ ਉਹ ਭੁੱਖ ਹੜਤਾਲ ਕਰ ਰਹੇ ਸੀ ਕਿ ਜੀ ਫਤਿਹਗੜ੍ਹ ਸਾਹਿਬ ਸਿਰਫ ਕੋਈ ਸਿਆਸੀ ਕਾਨਫਰੰਸ ਨਾ ਹੋਏ, ਸਿਰਫ ਧਾਰਮਿਕ ਗੱਲ ਹੋਏ, ਸਿਰਫ ਇਹ ਹੋਏ, ਉਹਨੂੰ ਵੀ ਅਸੀਂ ਜਿਹੜਾ ਉਹ ਇੰਨਾ ਹੁਣ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਘਟੀਆ ਕਿਸਮ ਦੀ ਦੂਸ਼ਣਬਾਜ਼ੀ ਗੱਲਬਾਤ ਉਹਦੇ ਤੇ ਕੋਈ ਨਾ ਕੋਈ ਜਿਹੜਾ ਉਹ ਚੈੱਕ ਰੱਖਿਆ ਜਾ ਸਕਦਾ। ਲੇਕਿਨ ਜੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਉਹ ਸਰਕਾਰੀ ਜਥੇਦਾਰ ਜਿਹੜਾ ਹਰ ਹੁਕਮ ਨੂੰ ਮੰਨਦਾ ਹੈ, ਬਾਦਲ ਕਹਿੰਦੇ ਆਉਂਦਾ ਜੀ ਕੋਈ ਸਿਆਸੀ ਕਾਨਫਰੰਸ ਨਹੀਂ ਹੋਏਗੀ, ਇਹਨੂੰ ਇਵੇਂ ਨਾ ਦੇਖਿਆ ਜਾਏ ਕਿ ਜੀ ਦੇਖੋ ਪੰਜਾਬ ਦੇ ਵਿੱਚ ਤਾਂ ਹੁਣ ਉਹਨਾਂ ਨੇ ਐਨ ਫਤਿਹਗੜ੍ਹ ਸਾਹਿਬ ਜਿਹੜਾ ਉਹ ਬਿਲਕੁਲ ਸ਼ਾਂਤਮਈ ਧਾਰਮਿਕ ਹੋਏਗਾ। ਇਹਦੇ ਪਿੱਛੇ ਤੁਸੀਂ ਭਾਵਨਾ ਦੇਖੋ ਲੁਕੀ ਹੋਈ ਕੀ ਹੈ ਜੀ। ਔਰ ਹਾਲਾਂਕਿ ਬਹੁਤ ਸਾਰਿਆਂ ਨੇ ਵੈਲਕਮ ਕੀਤਾ, ਕਾਂਗਰਸ ਨੇ ਵੀ ਕਿਹਾ ਜੀ ਅਸੀਂ ਨਹੀਂ ਕਰਾਂਗੇ, ਆਮ ਆਦਮੀ ਨੇ ਵੀ ਕਿਹਾ, ਬਾਦਲ ਕੇ ਤਾਂ ਪਹਿਲਾਂ ਹੀ ਉਹਨਾਂ ਦਾ ਹੀ ਜਥੇਦਾਰ ਹੈ। ਪਰ ਕੱਲ ਨੂੰ ਇਹ ਡਾਇਰੈਕਸ਼ਨ ਕਿੱਧਰ ਨੂੰ ਜਾ ਰਹੀ ਹੈ, ਇਸ ਤੋਂ ਪਹਿਲਾਂ ਵੀ ਇੱਕ ਇਹ ਜਥੇਦਾਰ ਇਹ ਕਹਿ ਚੁੱਕਾ ਜੀ ਗੁਰਦੁਆਰਿਆਂ ਦੇ ਵਿੱਚ ਇਹ ਖਾਲਿਸਤਾਨ ਔਰ ਹੋਮਲੈਂਡ ਔਰ ਇਹ ਬੈਨਰ ਨਹੀਂ ਹੋਣੇ ਚਾਹੀਦੇ, ਉੱਥੇ ਤੇ ਸਿਰਫ ਜਿਹੜਾ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਣੀਆਂ ਚਾਹੀਦੀਆਂ ਨੇ। ਔਰ ਆਲਰੇਡੀ ਇੱਕ ਤਬਕਾ ਜਿਹਨਾਂ ਦਾ ਗੁਰਦੁਆਰਿਆਂ ਤੇ ਕੰਟਰੋਲ ਹੈ ਉਹ ਤੁਹਾਡੀ ਗੁਰਦੁਆਰਿਆਂ ਦੇ ਵਿੱਚ ਸਿਆਸੀ ਗੱਲਬਾਤ, ਕੌਮੀ ਆਜ਼ਾਦੀ ਦੀ ਗੱਲਬਾਤ ਨੂੰ ਪਸੰਦ ਨਹੀਂ ਕਰਦੇ। ਉਹ ਕਹਿੰਦੇ ਨੇ ਜੀ ਗੁਰਦੁਆਰੇ ਤਾਂ ਸਿਰਫ ਕੀਰਤਨ ਕਥਾ ਲਈ ਹੋਣੇ ਚਾਹੀਦੇ ਨੇ। ਸੋ ਗੱਲ ਸਹੇ ਦੀ ਹੈ, ਗੱਲ ਜਿਹੜੀ ਹੈ ਪੈਸੇ ਦੀ ਹੈ, ਸਹੇ ਦੀ ਨਹੀਂ ਹੈ। ਗੱਲ ਇਹ ਨਹੀਂ ਹੈ ਜੀ ਕਿ ਫਤਿਹਗੜ੍ਹ ਸਾਹਿਬ ਦੀ ਕਾਨਫਰੰਸ 'ਚ ਇਹ ਜਿਹੜਾ ਹੁਣ ਉਹੀ ਸਿਆਸੀ ਕਾਨਫਰੰਸਾਂ ਚਮਕੌਰ ਸਾਕਾ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਵਿੱਚ ਹੋਈਆਂ ਨੇ, ਬਾਦਲ ਨੇ ਵੀ ਕੀਤੀ ਹੈ, ਮਨਪ੍ਰੀਤ ਬਾਦਲ ਕਾਂਗਰਸ ਨੇ ਵੀ ਕੀਤੀ ਹੈ, ਇਹਨਾਂ ਨੇ ਵੀ ਕੀਤੀ ਹੈ, ਅਕਾਲੀਆਂ ਨੇ। ਹੁਣ ਇਹ ਜਿਹੜੀ ਖਤਰਨਾਕ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਇਹ RSS ਦੇ ਏਜੰਡੇ ਨੂੰ ਸੂਟ ਕਰਦਾ। ਬਿਲਕੁਲ ਉਹ ਤਾਂ ਆਪਣੇ ਧਾਰਮਿਕ ਅੱਡਿਆਂ ਨੂੰ ਜਾਂ ਦੂਜਿਆਂ ਨੂੰ ਹਥਿਆਰ ਸਟੋਰ ਕਰ ਰਹੇ ਨੇ, ਕਿਸ ਕਿਸਮ ਦਾ ਜਿਹੜਾ ਜੋ ਤਰਸ਼ੂਲਾਂ ਤੋਂ ਲੈ ਕੇ ਔਰ ਉਹਨਾਂ ਦੀ ਟ੍ਰੇਨਿੰਗ ਔਰ RSS ਦੀ ਗੁੰਡਾਗਰਦੀ ਜਿਹੜੀ ਹੈ ਉਹਦੇ ਹੈੱਡਕੁਆਰਟਰ ਮੰਦਰ ਬਣ ਰਹੇ ਨੇ। ਤੁਸੀਂ ਜੇ ਅੱਜ ਬੇਸ਼ੱਕ ਕੁਛ ਨੂੰ ਲੱਗੇਗਾ ਕਿ ਜੀ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੈ, ਜੇ ਤੁਸੀਂ ਕੋਈ ਕਰਨਾ ਚਾਹੁੰਦੇ ਹੋ, ਗਾਂਧੀ ਦਾ ਜਯੰਤੀ ਹੁੰਦੀ, ਭਾਰਤ ਭਰ ਦੇ ਵਿੱਚ ਸ਼ਰਾਬਬੰਦੀ ਹੁੰਦੀ ਹੈ, ਤੁਸੀਂ ਪੰਜਾਬ 'ਚ ਸ਼ਰਾਬ ਬੰਦ ਕਰੋ। ਬਿਲਕੁਲ ਬਾਕੀ ਚੀਜ਼ਾਂ ਦੇ ਉੱਤੇ ਜੋ ਲਚਰਪੁਣੇ ਦੇ ਨਾਂ ਥੱਲੇ ਜੋ ਪੰਜਾਬ ਦੇ ਵਿੱਚ ਗੈਂਬਲਿੰਗ ਡੈਨ ਤੁਸੀਂ ਬਣਾਏ ਹੋਏ ਨੇ, ਜੋ ਕੁਝ ਤੁਸੀਂ ਆਪ ਕਰਤੂਤਾਂ ਕਰਦੇ ਹੋ, ਸੂਰਜ ਡੁੱਬਣ ਦੇ ਨਾਲ ਤੁਸੀਂ ਸ਼ਰਾਬੀ ਹੋਏ ਹੁੰਦੇ ਹੋ, ਤੁਸੀਂ ਕਿਹੜਾ ਜਿਹੜਾ ਇਸ ਦੇ ਨਾਲ ਸੁਧਾਰ ਕਰ ਰਹੇ ਹੋ ਜੀ ਕਿ ਇਹ ਠੀਕ ਹੈ। ਔਰ ਜਿਹਦਾ ਨਾਂ ਹੀ ਸਭਾ ਸੀ, ਅੱਜ ਤਾਂ ਸ਼ਹੀਦੀ ਜੋੜ ਮੇਲਾ ਸੀ ਕਹਿੰਦੇ, ਇਹਨੂੰ ਕਹਿੰਦੇ ਸਭਾ ਦਾ ਮਤਲਬ ਵੀ ਰਾਇਲ ਅਸੈਂਬਲੀ ਹੈ, ਜਿੱਥੇ ਸਿੱਖ ਇਕੱਠੇ ਹੁੰਦੇ ਸੀ, ਜਿੱਥੇ ਉਹ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਨੇ, ਕੁਰਬਾਨੀ ਨੂੰ ਯਾਦ ਕਰਦੇ ਨੇ, ਉੱਥੇ ਉਹ ਆਪਣੀ ਅਜੋਕੀ ਸਥਿਤੀ ਸਾਰੇ ਅਕਾਲੀਆਂ ਦੇ ਆਪਣੇ ਇਤਿਹਾਸ 'ਚ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਇਸੇ ਹੀ ਫਤਿਹਗੜ੍ਹ ਸਾਹਿਬ ਦੀ ਸਭਾ 'ਚ ਨਹਿਰੂ ਬੋਲਣ ਲਈ ਆਇਆ ਸੀ। ਔਰ ਜਿਹੜਾ ਡਿਫਾਇੰਸ ਸੀ ਸਿੱਖਾਂ ਦੀ, 3-4 ਸਿੱਖ ਨੌਜਵਾਨਾਂ ਨੇ ਜਾ ਕੇ ਸਪੀਕਰ ਫੜ ਲਿਆ ਸੀ ਨਹਿਰੂ ਤੋਂ ਕਿ ਵੀ ਇਹ ਸਿੱਖਾਂ ਦਾ ਇਕੱਠ ਹੈ। ਔਰ ਉਸ ਵੇਲੇ ਜਿਹੜੀ ਹੈ ਇਹਨਾਂ ਦੀ ਪੈਪਸੂ ਸਟੇਟ ਸੀ, ਬਾਅਦ 'ਚ ਭਾਵੇਂ ਪੈਪਸੂ ਤੋੜ ਦਿੱਤੀ, ਔਰ ਸਿੱਖਾਂ ਨੇ ਦੱਸਿਆ ਸੀ ਕਿ ਵੀ ਇਹ ਸਾਡੇ ਗੁਰਦੁਆਰੇ ਜਿੱਥੇ ਸਾਡੀਆਂ ਕੁਰਬਾਨੀਆਂ ਸ਼ਹੀਦੀਆਂ ਹੋਈਆਂ ਨੇ, ਇਹ ਸਾਡੇ ਆਜ਼ਾਦੀ ਦੀ ਗੱਲ ਕਰਨ ਦਾ ਹੈ। ਬਿਲਕੁਲ। ਔਰ ਜੇ ਤੁਸੀਂ ਸਿਰਫ ਤੇ ਸਿਰਫ
ਉਸ ਪਰੰਪਰਾ ਨੂੰ ਹੀ ਦੁਹਰਾਣਾ ਤੇ ਉਹ ਤਾਂ ਸਾਲ 'ਚ ਸਾਰਾ ਅਸੀਂ ਦੁਹਰਾਉਂਦੇ ਹੀ। ਇਹ ਜਿਹੜੇ ਮੌਕੇ ਨੇ ਇਹ ਸਾਡੀ ਆਜ਼ਾਦੀ ਦੀ ਗੱਲ ਕਰਨ ਦੇ ਵੀ ਨੇ। ਔਰ ਜੇ ਅਸੀਂ ਅੱਜ, ਕਿਉਂਕਿ ਇਹ ਮੈਂ ਜਿਵੇਂ ਕਿਹਾ ਵੀ ਫਿਕਰ ਪਹਿਦ ਹੈ ਕਿ ਵੀ ਇਸ ਰਸਤੇ ਤੇ ਤੁਰਨਾ ਕਿ ਜੀ ਗੁਰਦੁਆਰਿਆਂ ਦੇ ਵਿੱਚ ਜਾਂ ਸ਼ਹੀਦੀ ਜੋੜ ਮੇਲਿਆਂ ਦੇ ਉੱਤੇ ਕੋਈ ਸਿਆਸਤ ਨਹੀਂ ਹੋਏਗੀ। ਇਸ ਦਾ ਮਤਲਬ ਹੈ ਤੁਸੀਂ ਘਟੀਆ ਸਿਆਸਤ ਨਾ ਕਰੋ। ਜਦੋਂ ਤੁਸੀਂ ਸਿਆਸਤ ਕਹਿੰਦੇ ਹੋ ਤੁਸੀਂ ਮੀਰੀ ਦੀ ਗੱਲ ਕਰ ਰਹੇ ਹੋ। ਮੀਰੀ ਦੇ ਵਿੱਚ ਕੌਮੀ ਆਜ਼ਾਦੀ ਦੀ ਗੱਲ ਹੈ, ਖਾਲਿਸਤਾਨ ਦੀ ਗੱਲ ਹੈ। ਕੱਲ ਨੂੰ ਤਾਂ ਜਿਹਨੂੰ ਮਰਜ਼ੀ ਔਰ ਹੌਲੀ ਜਿਵੇਂ ਕੁਛ ਨੇ ਤਾਂ ਗੁਰਦੁਆਰਿਆਂ 'ਚ ਰੱਖਿਆ ਹੀ ਹੋਇਆ ਕਿ ਜੀ ਇਹ ਲੈਕਚਰ ਨਹੀਂ ਹੋਣਗੇ, ਇੱਥੇ ਸਿਰਫ ਕੀਰਤਨ ਤੇ ਕਥਾ ਹੋਏਗੀ। ਔਰ ਇੱਕ ਦੋ ਐਸੇ ਗੁਰਦੁਆਰਿਆਂ 'ਚ ਵੀ ਮੈਂ ਗਿਆ, ਮੈਂ ਹਾਲਾਂ ਉਹਨਾਂ ਦਾ ਮੈਂ ਇਨਵਾਈਟਡ ਸੀ ਔਰ ਮੈਂ ਉੱਥੇ ਦੇਖਿਆ ਕਿ ਵੀ ਅਰਦਾਸ ਵੀ ਹੋ ਗਈ, ਹੁਕਮਨਾਮਾ ਵੀ ਹੋ ਗਿਆ। ਤੇ ਮੈਂ ਦੇਖਾਂ ਕਿ ਕੀ ਹੈ। ਉਹ ਫਿਰ ਹੁਕਮਨਾਮੇ ਤੋਂ ਬਾਅਦ ਖਲੋ ਕੇ ਕਰ ਰਹੇ ਨੇ ਜੀ ਅੱਜ ਸਾਡੇ ਵਿਸ਼ੇਸ਼ ਸੱਦੇ ਤੇ ਡਾਕਟਰ ਸਾਹਿਬ ਆਏ ਨੇ ਬੋਲਣਗੇ। ਮੈਨੂੰ ਲੱਗਾ ਵੀ ਇਹ ਕੀ ਹੈ। ਮੈਂ ਨਾਂ ਨਹੀਂ ਲੈਣਾ ਵੀ ਕਿਹੜੀ ਸਟੇਜ ਸੀ, ਉਹਨਾਂ ਨੇ ਬਾਅਦ ਚ ਕਰੈਕਟ ਕੀਤਾ। ਮੈਂ ਪਹਿਲਾਂ ਹੀ ਕਿਹਾ, ਮੈਂ ਕਿਹਾ ਜੀ ਗੁਰੂ ਸਾਹਿਬ ਦਾ ਹੁਕਮਨਾਮਾ ਫਾਈਨਲ ਵਰਡ ਹੁੰਦਾ ਹੈ। ਇਹ ਸਾਡੇ ਦੀਵਾਨ ਦਾ ਡੈਕੋਰਮ ਹੈ, ਇਹ ਕੋਈ ਸਿਆਸੀ ਜਾਂ ਦੂਜੀ ਗੱਲ ਨਹੀਂ। ਮੈਂ ਕਿਹਾ ਵੀ ਇਹਦਾ ਮਤਲਬ ਇਹ ਹੈ ਵੀ ਤੁਸੀਂ ਆਲਰੇਡੀ ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਨੂੰ ਜਿਹੜਾ ਉਹ ਅੱਡ ਕਰ ਰਹੇ ਹੋ ਪੀਰੀ ਨਾਲੋਂ, ਕਿ ਜੀ ਜਿਹੜਾ ਆਫੀਸ਼ੀਅਲ ਕਾਰਵਾਈ ਹੈ ਦੀਵਾਨ ਦੀ ਉਹ ਪਾਠ, ਕੀਰਤਨ, ਕਥਾ ਔਰ ਅਰਦਾਸ ਨਾਲ ਹੈ। ਹੁਣ ਜਿਹੜੀ ਅਰਦਾਸ ਤੋਂ ਬਾਅਦ ਜਿਹੜਾ ਹੈ ਜਦੋਂ ਹੁਕਮਨਾਮਾ ਲਿਆ ਜਾ ਚੁੱਕਾ ਹੈ, ਹੁਣ ਜਿਹੜੀ ਹੈ ਇਹ ਉਸ ਕਾਰਵਾਈ ਦਾ ਹਿੱਸਾ ਨਹੀਂ, ਕਿਉਂਕਿ ਅਰਦਾਸ ਤੁਹਾਡਾ ਫਾਈਨਲ ਹੁੰਦਾ ਹੈ। ਗੁਰੂ ਨੂੰ ਤੁਸੀਂ ਗੁਜ਼ਾਰਿਸ਼ ਕਰਦੇ ਹੋ, ਅਰਦਾਸ ਬੇਨਤੀ ਹੈ ਕਿ ਵੀ ਆਹ ਹੋਇਆ, ਕੀਰਤਨ ਹੋਇਆ, ਕਥਾ ਹੋਏ, ਵਿਚਾਰ ਹੋਈ, ਭੁੱਲਾਂ ਬਖਸ਼ ਲੈਣੀਆਂ। ਹੁਕਮਨਾਮਾ ਫਾਈਨਲ ਵਰਡ ਹੁੰਦਾ। ਸੋ ਮੈਂ ਕਿਹਾ ਇਹ ਭਾਵੇਂ ਅੱਜ ਤੁਸੀਂ ਅਜੇ ਸਪੀਚਾਂ ਬੰਦ ਨਹੀਂ ਕੀਤੀਆਂ ਕਿਹਾ ਜੀ ਹੁਕਮ, ਪਰ ਇਹਦੇ ਚੋਂ ਮੈਨੂੰ ਇਸ ਗੱਲ ਦੀ ਬੋ ਆਉਂਦੀ ਹੈ ਕਿ ਅਲਟੀਮੇਟਲੀ ਤੁਸੀਂ ਜਿਹੜੀ ਇਹ ਡਿਸਕਸ਼ਨ ਹੈ, ਵਿਚਾਰ ਹੈ ਔਰ ਕੌਮੀ ਆਜ਼ਾਦੀ ਦੀ ਗੱਲ ਹੈ, ਇਹਨੂੰ ਤੁਸੀਂ ਬਾਹਰ ਕਰਨਾ। ਔਰ ਇਹੀ ਰੁਝਾਨ ਬੇਸ਼ੱਕ ਬਹੁਤ ਸਾਰਿਆਂ ਨੂੰ ਲੱਗੇਗਾ ਜੀ ਫਲਾਂ ਸਤਕਾਰ ਕਮੇਟੀ ਨੇ ਮੰਗ ਕੀਤੀ ਸੀ ਔਰ ਬਹੁਤ ਦੇਰ ਤੋਂ ਸੀ ਔਰ ਇਹ ਹੋ ਰਿਹਾ ਸੀ, ਲੇਕਿਨ ਇਹ ਤੁਸੀਂ ਦੇਖੋਗੇ ਕਿ ਇਹ ਗੱਲ ਇੱਥੇ ਰੁਕੇਗੀ ਨਹੀਂ। ਇਹਨਾਂ ਦੀ ਮੰਤਵ ਹੋਰ ਹੈ। ਔਰ ਜਿਹੜੇ ਸਰਕਾਰੀ ਜਥੇਦਾਰ ਸੌਦਾ ਸਾਧ ਵਰਗੇ ਗੁਨਾਹਗਾਰ ਜਿਹਦੇ ਖਿਲਾਫ ਗੁਰਮਤ ਹੈ ਉਹਨੂੰ ਮਾਫ ਕਰਨ ਲਈ ਜਿਹੜਾ ਉਹ ਬਾਦਲਾਂ ਕਾ ਲਿਖਿਆ ਜਿਹੜਾ ਉੱਥੋਂ ਲਿਆਂਦਾ ਉਹਨੂੰ ਪੜ੍ਹ ਸਕਦੇ ਨੇ। ਇਹਨਾਂ ਦਾ ਫੈਸਲਾ ਕੋਈ ਗੁਰੂ ਗ੍ਰੰਥ ਸਾਹਿਬ ਜਾਂ ਕੋਈ ਸਾਹਿਬਜ਼ਾਦਿਆਂ ਦੀ ਸ਼ਾਨ ਨੂੰ ਦੁਬਾਲਾ ਕਰਨ ਲਈ ਨਹੀਂ ਹੈ। ਇਹ ਕਿਸੇ ਹੋਰ ਦਾ ਡਿਕਟੇਟ ਹੈ ਔਰ ਉਹਨੂੰ ਅਮਰਿੰਦਰ ਵਰਗਾ ਜਿਹੜਾ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ, ਉਹ ਜਿਹੜਾ ਉਹ ਪੂਰੀ ਤਰੀਕੇ ਦੇ ਨਾਲ ਜੀ ਅਸੀਂ ਵੀ ਨਹੀਂ ਕਰਨੀ ਹੈ ਜੀ। ਸੋ ਇਹ ਮੈਨੂੰ ਲੱਗਦਾ ਵੀ ਇਹ ਖਤਰਨਾਕ ਰੁਝਾਨ ਹੈ। ਮੇਰੀ ਗੱਲਾਂ ਸ਼ਾਇਦ ਕੁਝ ਵੀਰਾਂ ਭੈਣਾਂ ਨੂੰ ਪਸੰਦ ਨਾ ਹੋਣ, ਪਰ ਮੈਂ ਸਮਝਦਾ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਕਿ ਇਹ ਰੁਝਾਨ ਠੀਕ ਨਹੀਂ ਹੈ। ਵਿਊਅਰਸ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ। ਥੈਂਕ ਯੂ ਸੋ ਮਚ।